ਤੁਸੀਂ ਦੋ ਗੱਲਾਂ ਕੀਤੀਆਂ। ਕਈ ਕੀਤੀਆਂ ਨੇ ਵੈਸੇ ਨਹੀਂ ਜਿਹੜੀਆਂ ਦੋ ਗੱਲਾਂ ਮੈਨੂੰ ਲੱਗਿਆ ਕਿ ਉਹਨਾਂ ਬਹੁਤ ਖਾਸ ਕੀਤੀਆਂ ਨੇ। ਉਹ ਮੈਨੂੰ ਲੱਗਦਾ ਕਿ ਕਿਤੇ ਤੁਹਾਡੇ ਕੋਲ ਪਹਿਲੇ ਕੋਈ ਜਿਹੜੀ ਨਾ ਗੁਚੂਆ ਰਿਪੋਰਟ ਆ ਗਈ ਸੀ ਕਿ ਇੱਕ ਤੁਸੀਂ ਨੈਰੇਟਿਵ ਵਾਰ ਦੇ ਉੱਤੇ ਗੱਲ ਕੀਤੀ ਕਿ ਬਈ ਇਹ ਜਿਹੜਾ ਇੱਕ ਪੂਰੀ ਜੰਗ ਹੈ ਨੈਰੇਟਿਵ ਦੀ, ਠੀਕ ਹੈ। ਦੂਜਾ ਤੁਸੀਂ ਕਿਹਾ ਕਿ ਹੁਣ ਜਿਹੜਾ ਕੌੜੀਆਂ ਗੱਲਾਂ ਜਿਹੜੀਆਂ ਨੇ ਉਹ ਹੋਣਗੀਆਂ ਗੂੜੀ ਗੱਲ ਦੇ ਨਾਲ, ਤੇ ਅੱਜ ਤੇ ਗੱਲਾਂ ਕਾਫੀ ਕੌੜੀਆਂ ਸਾਨੂੰ ਲੱਗੀਆਂ। ਹਾਂ ਗੱਲਾਂ ਵੈਸੇ ਮੇਰਾ ਅੱਜ ਵੀ ਮੌਕਫ ਹੈਗਾ ਕਿ ਜਿਹੜਾ DGISPR ਸਾਹਿਬ ਨੇ ਕੌੜੀਆਂ ਤੇ ਨਹੀਂ ਕੀਤੀਆਂ, ਗੂੜੀਆਂ ਗੱਲਾਂ ਜ਼ਰੂਰ ਕੀਤੀਆਂ ਨੇ। ਇਹਨਾਂ ਦੇ ਵਿੱਚ ਜਿਹੜਾ ਕਹਿੰਦੇ ਨੇ ਨਾ ਜਾਣਨ ਵਾਲਿਆਂ ਵਾਸਤੇ ਬਹੁਤ ਕੁਝ ਮੌਜੂਦ ਹੈ, ਔਰ ਉਹਨਾਂ ਨੇ ਜਿੱਥੇ ਜਿੱਥੇ ਗੱਲ ਕਰਨੀ ਸੀ ਜਾਂ ਜਿਨ੍ਹਾਂ ਕਾਰਨਰਸ ਨੂੰ ਗੱਲ ਪਹੁੰਚਾਣੀ ਸੀ ਤੇ ਉਹਨਾਂ ਨੇ ਉਹ ਗੱਲ ਯਕੀਨਨ ਉਹਨਾਂ ਤੱਕ ਪਹੁੰਚ ਗਈ ਹੈ। ਔਰ ਜਿਸ ਲਹਿਜੇ ਤੇ ਉਹ ਗੱਲ ਪਹੁੰਚਾਈ ਗਈ ਹੈ, ਉਸ ਲਹਿਜੇ ਦੀ ਜਿਹੜੀ ਸਖਤੀ ਹੈ ਔਰ ਉਸ ਲਹਿਜੇ ਦਾ ਜਿਹੜਾ ਇੱਕ ਅਜ਼ਮ ਹੈ ਉਹ ਵੀ ਉਹਨਾਂ ਤੱਕ ਪਹੁੰਚ ਚੁੱਕਿਆ। ਤੇ ਮਸਲਾ ਉਹੀ ਆਂਦਾ ਹੈ ਕਿ ਦੇਖੋ ਕਿ ਜਿਸ ਵਕਤ ਇਹ ਗੱਲ ਸਾਨੂੰ ਇਹ ਸਵਾਲ ਹੈ ਵੇ ਕਿ ਇਹ ਗੱਲਾਂ ਕਰਨ ਦੀ ਨੌਬਤ ਕਿਉਂ ਆਈ, ਇੱਥੋਂ ਤੱਕ ਜਾਣ ਦੀ ਨੌਬਤ ਕਿਉਂ ਆਈ ਕਿ ਪਾਕ ਫੌਜ ਦੇ ਤਰਜਮਾਨ ਨੂੰ ਜਾਂ ਪਾਕ ਫੌਜ ਨੂੰ ਖੁਦ ਇਹ ਚੀਜ਼ਾਂ ਦੀ ਆ ਕੇ ਗੱਲ ਕਰਨੀ ਪਈ, ਕਿਉਂਕਿ ਇੱਕ ਗੱਲ ਨਹੀਂ ਨਾ ਕੀਤੀ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਇਹਦੇ ਅੰਦਰ। ਤੇ ਉਹਨਾਂ ਨੇ ਜਿਹੜੀ ਵੈਪਨਾਈਜੇਸ਼ਨ ਆਫ ਨੈਰੇਟਿਵ ਦੀ ਵੀ ਗੱਲ ਕੀਤੀ, ਜਿਹੜੀ ਅਸੀਂ ਕਰ ਰਹੇ ਮੋਸਟ ਡੇਂਜਰਸ ਥਿੰਗ, ਔਰ ਇਹ ਪਾਕਿਸਤਾਨ ਦੇ ਉੱਤੇ ਮੁਸੱਲਤ ਹੈ। ਸਾਨੂੰ ਇੱਕ ਲੋਕਾਂ ਨੂੰ ਇਸ ਚੀਜ਼ ਦਾ ਸ਼ਾਇਦ ਅਦਰਾਕ ਨਹੀਂ ਹੈਗਾ, ਬਲਕਿ ਬਹੁਤ ਸਾਰੇ ਜਿਹੜੇ ਸਾਡੇ ਮੀਡੀਆ ਮੈਨ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਜਾਂ ਤੇ ਅਦਰਾਕ ਨਹੀਂ ਹੈਗਾ। ਅਗਰ ਅਦਰਾਕ ਹੈ ਤੇ ਫਿਰ ਉਹ ਇਹਦਾ ਪਾਰਟ ਐਂਡ ਪਾਰਸਲ ਹੋਣਗੇ। ਕੁਝ ਦੇਖੋ ਕੁਝ ਵੀ ਨਹੀਂ ਕਿਹਾ ਜਾ ਸਕਦਾ ਨਾ ਕਿਸੇ ਚੀਜ਼ ਦੇ। ਉਹਨਾਂ ਨੂੰ ਅਦਰਾਕ ਹੈ ਜਾਂ ਨਹੀਂ, ਲੇਕਿਨ DGISPR ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਮਾਮਲਾਤ ਕਿਸ ਕਰਵਟ ਜਾ ਰਹੇ ਨੇ, ਕਿਸ ਰੁਖ ਦੇ ਉੱਤੇ ਜਾ ਰਹੇ ਨੇ। ਕਿ ਉਹਨਾਂ ਨੇ ਦੇਖੋ ਜੋ ਪਿਛਲੇ ਦਿਨੋਂ ਜੋ ਕੁਝ ਹੋਇਆ ਬਾਨੀ PTI ਦੇ ਸਿਹਤ ਦੇ ਹਵਾਲੇ ਨਾਲ ਜੋ ਮਾਮਲਾਤ ਹੋਏ, ਔਰ ਉਹਦੇ ਬਾਅਦ ਉਸ ਰੱਦੇ ਅਮਲ ਦੇ ਵਿੱਚ ਜੋ ਕੁਝ ਕਿਹਾ ਗਿਆ ਉਹਦੇ ਹਵਾਲੇ ਦੇ ਨਾਲ, ਦੇਖੋ ਰਿਪੋਰਟਾਂ ਕੀ ਸਨ। ਇਹ ਨੌਬਤ ਅਗਰ ਸਿਕਿਉਰਿਟੀ ਰਿਸਕ ਉਹਨਾਂ ਨੇ ਕਰਾਰ ਦਿੱਤਾ ਹੈ ਤੇ ਬਾਨੀ ਸਾਹਿਬ PTI ਨੂੰ, ਤੇ ਇਹ ਇੱਕ ਪੂਰਾ ਪਿੱਛੇ ਅਮਲ ਹੈਗਾ। ਪਿੱਛੇ ਅਮਲ ਕੀ ਹੈਗਾ ਉਹ ਅਮਲ ਸਾਨੂੰ ਦੇਖਣਾ ਚਾਹੀਦਾ। ਉਹ PTI ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਇਹ ਆਖਰ ਦੇਖੋ ਨਾ ਕਿ ਇੱਥੋਂ ਤੱਕ ਨੌਬਤ ਕਿਉਂ ਆਈ ਹੈ। ਨੰਬਰ 1 ਕਿ ਬਾਨੀ PTI ਦੀ ਸਿਸਟਰਸ ਦੇ ਇੰਟਰਵਿਊਜ਼, ਠੀਕ ਹੈ, ਔਰ ਉਹ ਇੰਟਰਵਿਊਜ਼ ਦੇ ਉੱਤੇ ਅਸੀਂ ਵੀ ਗੱਲ ਕੀਤੀ ਹੈ। ਅਸੀਂ ਉਹਨਾਂ ਦਾ ਇੱਕ ਥੋੜ੍ਹਾ ਜਿਹਾ ਰੱਖਿਆ ਵੀ ਹੈ ਕਿ ਚਲੋ ਉਹ ਗੈਰ ਸਿਆਸੀ ਖਵਾਤੀਨ ਨੇ, ਅਸੀਂ ਇੱਕ ਲੀਵਰੇਜ ਦਿੰਦੇ ਹਾਂ ਜਿਸ ਲਈ ਕਿ ਜੀ ਉਹਨਾਂ ਨੂੰ ਪਤਾ ਨਹੀਂ ਜਾਂ ਇਹੋ ਜਿਹੀਆਂ ਚੀਜ਼ਾਂ ਦਾ ਨਹੀਂ ਇਹ ਗੱਲ। ਲੇਕਿਨ ਸਵਾਲ ਇਹ ਹੈਗਾ ਕਿ ਤੁਸੀਂ ਜਿਸ ਵਕਤ ਜਾ ਕੇ ਬਹੁਤ ਹਾਇਰ ਲੈਵਲ ਦੇ ਮਾਮਲਾਤ ਉੱਤੇ ਇੱਕ ਐਸੀ ਡਿਸਕਸ਼ਨ ਔਰ ਇੱਕ ਐਸੀ ਬਹਿਸ ਦਾ ਆਗਾਜ਼ ਕਰੋਗੇ ਔਰ ਉਸ ਮੀਡੀਆ ਦੇ ਉੱਤੇ ਕਰੋਗੇ ਜਿਹੜੇ ਪਾਕਿਸਤਾਨ ਦੇ ਨਾਲ ਅਨਾਦ ਰੱਖਦੇ ਨੇ, ਜਿਨ੍ਹਾਂ ਦੀ ਸ਼ਨਾਖਤ ਜਿਹੜੀ ਹੈ ਉਹ ਐਂਟੀ ਪਾਕਿਸਤਾਨ ਹੈ ਔਰ ਐਂਟੀ ਆਰਮੀ ਹੈ। ਯਾਨੀ ਇੱਕ ਬਿਆਨੀਆ ਬਣਾਉਣ ਦੀ ਕੋਸ਼ਿਸ਼, ਬਿਆਨੀਆ ਬਣਾਉਣ ਵਾਸਤੇ ਕੀਤੀ ਗਈ। ਮਗਰ ਤੁਸੀਂ ਅਰਨਬ ਗੋਸਵਾਮੀ ਨੂੰ ਕੌਣ ਨਹੀਂ ਜਾਣਦਾ, ਉਸ ਬੰਦੇ ਨੂੰ। ਉਹ ਈਵਨ ਇੰਡੀਆ ਦੇ ਉੱਤੇ ਜਿਹੜੀਆਂ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹ ਉਹਦੇ ਬਾਰੇ ਦੇ ਵਿੱਚ ਕੀ ਕਹਿੰਦੀਆਂ ਨੇ ਇਹ ਕਿਹਨੂੰ ਨਹੀਂ ਪਤਾ। ਔਰ ਜਿਹੜੇ ਇੰਡੀਅਨ ਪ੍ਰੋਗਰੈਸਿਵ ਐਲੀਮੈਂਟ ਹੈ ਉੱਥੋਂ ਦਾ, ਉਹ ਉਹਨਾਂ ਲੋਕਾਂ ਦੇ ਬਾਰੇ ਦੇ ਵਿੱਚ ਕੀ ਕਹਿੰਦਾ। ਕੁਝ ਲੋਕ ਉੱਥੇ ਇਸ ਤਰ੍ਹਾਂ ਦੇ ਸਾਫਤ, ਉਹ ਕੋਈ ਐਸਾ ਮੈਂ ਉਹਨੂੰ ਸਾਫੀ ਵੀ ਨਹੀਂ ਕਹਿੰਦਾ, ਉਹ ਮਾਲਕ ਸਾਫੀ ਹੈ, ਠੀਕ ਹੈ ਨਾ ਜੀ। ਪੈਸੇ ਵਾਲੇ ਲੋਕ ਨੇ, ਉਹ ਬੈਠ ਕੇ ਉੱਥੇ ਕਰਦੇ ਨੇ ਉਹ ਗੱਲਾਂ, ਤੇ ਉਹਨਾਂ ਦਾ ਸਾਰਿਆਂ ਨੂੰ ਪਤਾ, ਉਹਨਾਂ ਦਾ ਕੰਮ ਹੀ ਹਰ ਵਕਤ ਪ੍ਰੋਪੇਗੈਂਡਾ ਕਰਨਾ। ਔਰ ਦੂਸਰਾ ਜਿਹੜੇ ਦੂਸਰੇ ਵੀ ਇੰਟਰਵਿਊ ਦਿੱਤੇ ਗਏ ਨੇ ਉਹਨਾਂ ਦਾ ਵੀ ਦੇਖ ਲਓ ਤੁਸੀਂ, ਉਹਦਾ ਤੇ ਕੀ ਉਹਨਾਂ ਵਾਸਤੇ ਤੇ ਅੱਲਾ ਨੇ ਮੌਕਾ ਦੇ ਦਿੱਤਾ ਨਾ ਉਹਨਾਂ ਨੂੰ, ਤੇ ਕਿ ਇੱਕ ਬੰਦਾ ਪਾਕਿਸਤਾਨ ਤੋਂ ਆ ਗਿਆ ਔਰ ਪਾਕਿਸਤਾਨ ਦੀ ਵੱਡੀ ਪਾਰਟੀ ਦਾ, ਤੇ ਉਹ ਉਹਨਾਂ ਦੀ ਮਰਜ਼ੀ ਦੀਆਂ ਸਾਰੀਆਂ ਗੱਲਾਂ ਕਰ ਰਿਹਾ ਹੋਵੇ ਤੇ ਹੋਰ ਕੀ ਚਾਹੀਦਾ ਹੈ ਜੀ। ਤੇ ਉਹਨਾਂ ਨੇ ਉਸ ਮੌਕੇ ਤੋਂ ਪੂਰਾ ਫਾਇਦਾ ਚੁੱਕਿਆ ਔਰ ਪਾਕਿਸਤਾਨ ਆਰਮੀ ਦੇ ਖਿਲਾਫ ਔਰ ਉਹਦੇ ਖਿਲਾਫ ਜੋ ਕਰਵਾਉਣਾ ਚਾਹੁੰਦੇ ਸਨ ਉਹਨਾਂ ਨੇ ਉਹ ਗੱਲਾਂ ਉਹ ਕਹੀਆਂ। ਤੇ ਐਨਜੀ ਮੈਂ ਉਹ ਯਲਦਾ ਹਕੀਮ ਦੀ ਵੀ ਗੱਲ ਕੀਤੀ ਸੀ, ਤੇ ਬੜੀ ਤਫਸੀਲੀ ਦੱਸਦਾ ਅਫਗਾਨਿਸਤਾਨ ਨਾਲ ਵੀ ਤਾਲੁਕ ਦੱਸਦਾ। ਉਹ ਅਫਗਾਨ ਨਯਾਦ ਹੈ, ਅਫਗਾਨ ਨਯਾਦ ਸਨ ਔਰ ਈਵਨ ਪਾਕਿਸਤਾਨ 'ਚ ਵੀ ਰਹਿ ਕੇ ਗਈ ਹੈ, ਠੀਕ ਹੈ ਨਾ। ਤੇ ਉਹਨਾਂ ਇਹ ਅਰੇਂਜਮੈਂਟ ਜਿਹੜਾ ਦੱਸਦਾ ਹੈ ਚੀਜ਼ਾਂ ਦਾ, ਕੁਛ ਚੀਜ਼ਾਂ ਪਰਦਾ ਹੁੰਦੀਆਂ ਨੇ ਕਿ ਤੁਸੀਂ
ਅਗਰ ਇੰਟਰਵਿਊ ਵੀ ਦੇਣੇ ਸਨ ਤੇ ਹੋਰ ਉੱਥੇ ਗੈਰ ਜਾਨਬਦਾਰ ਜਾਂ ਬੜੇ ਕੱਦ ਕਾਠ ਦੇ ਸਾਫੀ ਕਰਨ ਥਾਪਰ ਵਰਗੇ ਉੱਥੇ ਜਰਨਲਿਸਟ ਮੌਜੂਦ ਨੇ ਇੰਡੀਆ ਦੇ ਵਿੱਚ, ਤੇ ਤੁਸੀਂ ਉਹਦਾ ਵੀ ਤੇ ਇੰਤਖਾਬ ਕਰ ਸਕਦੇ ਸੀ ਨਾ। ਕਈ ਪਾਕਿਸਤਾਨੀ ਜਰਨਲਿਸਟਾਂ ਨੇ ਰਿਕੁਐਸਟ ਕੀਤੀ ਸਾਨੂੰ ਦਿਓ ਇੰਟਰਵਿਊ, ਨਹੀਂ ਦਿੱਤਾ, ਤਾਂ ਮਤਲਬ ਕਿ ਫਿਰ ਤੁਸੀਂ ਇੱਥੋਂ ਫਿਰ ਸ਼ਕੂਕੋ ਸ਼ਬਾਤ ਤੇ ਜਨਮ ਲੈਂਦੇ ਨੇ। ਤੁਸੀਂ ਤੁਸੀਂ ਆਪਣੇ ਆਪ ਨੂੰ ਫਿਰ ਇਹ ਛੁਪਾ ਨਹੀਂ ਸਕਦੇ ਕਿ ਗੈਰ ਸਿਆਸੀ ਆ ਤੇ ਗੈਰ ਇਸ ਚੀਜ਼ ਦੇ ਨਾਲ ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਸਾਡੀ ਤੇ ਬੜੀ ਸਾਨੂੰ ਦੁੱਖ ਦੇ ਨਾਲ ਇਹ ਗੱਲ ਕਰਨੀ ਪੈਂਦੀ ਹੈ, ਖਾਸ ਤੌਰ ਤੇ ਜਿਸਲੇ ਅਸੀਂ ਪਾਕਿਸਤਾਨ ਦੇ ਔਰ ਪਾਕਿਸਤਾਨੀ ਲੋਕਾਂ ਦੇ ਬਾਰੇ 'ਚ ਕੋਈ ਗੱਲ ਕਰੀਏ ਤੇ ਸਾਨੂੰ ਇੱਕ ਉਹਦੀ ਤਕਲੀਫ ਵੀ ਹੁੰਦੀ ਹੈ ਕਿ ਦੇਖੋ ਨਾ ਕਿ ਨਹੀਂ ਕਰਨਾ ਚਾਹੀਦਾ। ਤਕਲੀਫ, ਦੁੱਖ, ਪਰੇਸ਼ਾਨੀ ਹਰ ਚੀਜ਼ ਹੁੰਦੀ ਹੈ, ਸਾਡੇ ਲੋਕਾਂ ਦੇ ਨਾਲ ਵੀ ਹੁੰਦੀ ਹੈ ਇਸ ਜਗ੍ਹਾ ਦੇ ਉੱਤੇ। ਤੇ ਇਹ ਅਫਗਾਨਿਸਤਾਨ ਦੀ ਜ਼ਹਿਰਨਾਕੀ ਉਹ ਸਾਡੇ ਵਾਸਤੇ ਹਿੰਦੁਸਤਾਨ ਤੋਂ ਵੀ ਜ਼ਿਆਦਾ ਹੈ। ਠੀਕ ਹੈ ਨਾ। ਅਫਗਾਨ ਮਹਾਜਰੀਨ ਦੇ ਮਾਮਲੇ ਤੇ ਵੀ ਉਹਨਾਂ ਨੇ ਗੱਲ ਕੀਤੀ ਕਿ ਵੀ ਉਹ ਲੱਖਾਂ ਮਹਾਜਰੀਨ ਜਿਹੜੇ ਨੇ ਉੱਥੇ ਭੇਜੇ, ਲੇਕਿਨ ਕੇਪੀ ਤੋਂ ਮਹਾਜਰੀਨ ਵਾਪਸ ਨਹੀਂ ਗਏ। ਤੇ ਵਾਏ ਮਗਰ ਜਿਹੜਾ ਕੇਪੀ ਦੇ ਵਜ਼ੀਰ ਆਲਾ ਸਾਹਿਬ ਨੇ ਇਸ ਵਕਤ, ਤਾਂ ਉਹ ਪਾਕਿਸਤਾਨ ਦੇ ਸੂਬੇ ਦੇ ਵਜ਼ੀਰ ਆਲਾ ਨੇ ਨਾ, ਉਹ ਕੁਨੜ ਦੇ, ਖੋਸਤ ਦੇ ਤੇ ਜ਼ਾਬਲ ਦੇ ਉਥੋਂ ਦੇ ਵਜ਼ੀਰ ਆਲਾ ਤੇ ਨਹੀਂ ਹੈਗਾ। ਠੀਕ, ਪਾਕਿਸਤਾਨ ਦੀ ਸਟੇਟ ਦੇਗਾ। ਤੁਹਾਨੂੰ ਪਾਕਿਸਤਾਨ ਦੀ ਸਟੇਟ ਪੈਸੇ ਦੇ ਰਹੀ ਹੈ ਬਤੌਰ ਵਜ਼ੀਰ ਆਲਾ ਜਨਾਬ ਨੂੰ, ਜਿਹੜੀਆਂ ਤਨਖਾਹਾਂ ਮਿਲ ਰਹੀਆਂ ਨੇ, ਜਿਹੜੀਆਂ ਅਮਰਾਤ ਮਿਲ ਰਹੀਆਂ ਨੇ, ਜਿਹੜੀਆਂ ਤੁਸੀਂ ਗੱਡੀਆਂ ਚਲਾ ਰਹੇ ਹੋ, ਜਿਹੜੀਆਂ ਤੁਸੀਂ ਮੀਟਿੰਗਾਂ ਕਰਦੇ ਹੋ ਤੇ ਉੱਠਦੇ ਹੋ ਤੇ ਇਸਲਾਮਾਬਾਦ ਅੱਡੇ, ਰਾਵਲਪਿੰਡੀ ਅਡਿਆਲਾ ਆ ਜਾਂਦੇ ਹੋ, ਇਹ ਸਾਰਾ ਖਰਚਾ ਪਾਕਿਸਤਾਨ ਪੇ ਕਰ ਰਿਹਾ ਹੈ। ਇਹ ਅਫਗਾਨ ਮਹਾਜਰੀਨ ਨਹੀਂ ਤੁਹਾਨੂੰ ਦੇ ਰਹੇ, ਜਾਂ ਤਾਂ ਅਫਗਾਨਿਸਤਾਨ ਦੀ ਗੌਰਮੈਂਟ ਨਹੀਂ ਤੁਹਾਨੂੰ ਅਦਾ ਕਰ ਰਹੀ। ਕੇਪੀ ਦੇ ਜਿਹੜੇ ਮਿਨਿਸਟਰ ਨੇ, ਉਥੋਂ ਦੇ ਜਿਹੜੇ ਅਰਕਾਨ ਅਸੈਂਬਲੀ ਨੂੰ ਜਿਹੜੀਆਂ ਤਨਖਾਹਾਂ ਮਿਲ ਰਹੀਆਂ ਨੇ, ਜੋ ਪੈਸਾ ਮਿਲ ਰਿਹਾ ਹੈ, ਉਹ ਪਾਕਿਸਤਾਨ ਦੇ ਖਜ਼ਾਨੇ ਚੋਂ ਮਿਲ ਰਿਹਾ, ਪਾਕਿਸਤਾਨ ਦੇ ਆਵਾਮ ਦੇ ਪੈਸਿਆਂ ਦੇ ਵਿੱਚੋਂ ਮਿਲ ਰਿਹਾ। ਉਹ ਅਫਗਾਨਿਸਤਾਨ ਦੇ ਲੋਕਾਂ ਵਾਸਤੇ ਨਹੀਂ ਮਿਲ ਰਿਹਾ, ਜਾਂ ਅਫਗਾਨ ਮਹਾਜਰੀਨ ਨਹੀਂ ਉਹਨਾਂ ਨੂੰ ਦੇ ਰਹੇ। ਇਹ ਉਹਨਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਜਿਹੜੀ ਉਹਨਾਂ ਨੇ ਪੁਰਾਣਾ ਇੱਕ ਇਕਤਰਫਾ ਕਿਸਮ ਦੀ ਟ੍ਰੈਫਿਕ ਚਲਾਈ, ਇਹ ਉਹਨਾਂ ਦੇ ਹੱਕ ਦੇ ਵਿੱਚ ਬਿਹਤਰ ਨਹੀਂ ਹੈਗੀ, ਨਾ ਹੀ ਪਾਕਿਸਤਾਨ ਦੇ ਵਾਸਤੇ ਬਿਹਤਰ ਹੈ, ਨਾ ਸੂਬੇ ਦੇ ਕੇਪੀ ਦੇ ਆਵਾਮ ਵਾਸਤੇ ਬਿਹਤਰ ਹੈ। ਕੇਪੀ ਦੇ ਆਵਾਮ ਅਮਨ ਚਾਹੁੰਦੇ ਨੇ, ਤੁਹਾਨੂੰ ਇਸ ਵਾਸਤੇ ਵੋਟ ਦਿੱਤੇ ਨੇ, ਤੁਹਾਨੂੰ ਇਸ ਵਾਸਤੇ ਉੱਥੇ ਹੁਕਮਰਾਨ ਬਣਾਇਆ ਕਿ ਤੁਸੀਂ ਅਮਨ ਵਾਸਤੇ ਗੱਲ ਕਰੋ। ਤੁਸੀਂ ਇਸ ਵਾਸਤੇ ਨਹੀਂ ਕੀਤਾ ਕਿ ਤੁਸੀਂ ਵਫਾਕ ਦੇ ਨਾਲ ਜਾ ਕੇ ਲੜਾਈ ਸ਼ੁਰੂ ਕਰ ਦਿਓ, ਜਾਂ ਤੁਸੀਂ ਆਪਣੇ ਖਾਰਜਾ ਪਾਲਿਸੀ ਆਪਣੇ ਹੱਥ 'ਚ ਲੈ ਕੇ ਕਹੋ ਕਿ ਜੀ ਅਸੀਂ ਆਪ ਮੁਲਾਕਾਤ ਕਰਨੀ ਹੈ, ਅਸੀਂ ਅਫਗਾਨਿਸਤਾਨ ਦੇ ਨਾਲ ਜਾ ਕੇ ਮੁਲਾਕਾਤ ਆਪ ਕਰਨੀ। ਤੂੰ ਐਡਾ ਤੇਰਾ ਅਸਰ ਰਸੂਖ ਹੁੰਦਾ ਤੇ ਅਫਗਾਨਿਸਤਾਨ 'ਚ ਤੂੰ ਅਮਨ ਨਾ ਕਰਾ ਲੈਂਦਾ। ਠੀਕ ਬਈ ਅਗਰ ਅਫਗਾਨਿਸਤਾਨ ਛੱਡੋ, ਤੁਸੀਂ ਸੂਬੇ 'ਚ ਅਮਨ ਕਰਾ ਲੈਂਦਾ। ਜੀ ਭਾਈ ਸਾਹਿਬ ਹੋਰਾਂ ਦੇ ਅੱਡੇ ਗੰਡਾਪੁਰ ਸਾਹਿਬ ਵੀ ਉੱਥੇ ਬੜਕਾ ਮਾਰਦੇ ਰਹੇ ਨੇ, ਤੇ ਅੱਜ ਇਹ ਵੀ ਜਿਹੜੇ ਅਫਰੀਦੀ ਸਾਹਿਬ ਨੇ ਇਹ ਵੀ ਕਰਦੇ। ਜੇ ਤੁਹਾਡੇ 'ਚ ਇੰਨੀ ਪਾਵਰ, ਐਡੀ ਤੁਹਾਡੇ 'ਚ ਕੈਲੀਬਰ, ਐਡੀ ਤਾਕਤ ਹੁੰਦੀ ਤੁਹਾਡੇ 'ਚ, ਤੇ ਤੁਸੀਂ ਜਾ ਕੇ ਤੇ ਉੱਥੇ ਅਫਗਾਨਿਸਤਾਨ ਦੇ ਵਿੱਚ ਕਰ ਨਾ ਲੈਂਦੇ ਕਿ ਵੀ ਯਾਰ ਬੰਦ ਕਰੋ ਇੱਥੇ, ਤੁਸੀਂ ਖਬਰਦਾਰ ਜੇ ਇੱਧਰ ਆਏ ਤੇ। ਦੇਖੋ ਹੁਣ ਤੁਹਾਡੇ 'ਚ ਹਿੰਮਤ ਹੈ ਨਹੀਂ, ਤੁਸੀਂ ਬਤੌਰ ਆਲਾਕਾਰ ਫਿਰ ਇਹਦਾ ਮਤਲਬ ਇਹ ਕੰਮ ਕਰਦੇ ਹੋ ਕਿ ਉਹਨਾਂ ਦੇ ਨਾਲ ਹਮਾਇਤ ਕਿਸ ਗੱਲ ਤੋਂ ਕਰਦੇ ਹੋ। 12 ਕਰੋੜ 26 ਕਰੋੜ ਆਵਾਮ ਹੈ, 25 ਕਰੋੜ ਆਵਾਮ ਹੈ, ਇੱਕ ਪਾਸੇ ਆਵਾਮ ਦੇ ਮੁਫਾਦਾਤ ਨੇ, ਆਵਾਮ ਦੀ ਗੱਲਬਾਤ ਹੈ, ਤੇ ਤੁਸੀਂ ਚਾਰ ਬੰਦੇ ਉੱਠ ਕੇ ਕਹੀ ਜਾਓ ਔਰ ਬੜੇ ਦਲੇਰੀ ਦੇ ਨਾਲ ਕਹੀ ਜਾਓ, ਤੁਹਾਨੂੰ ਇਹ ਡਰ ਹੀ ਨਾ ਹੋਵੇ ਕਿ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਕਿੰਨੀ ਵੱਡੀ ਇਹ ਗੱਲ ਹੈ। ਪਾਕਿਸਤਾਨ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ ਕਿ ਸਾਰੇ ਪਾਕਿਸਤਾਨ ਦੇ ਵਿੱਚੋਂ ਅਫਗਾਨ ਮਹਾਜਰੀਨ ਕੱਢੇ ਜਾ ਰਹੇ ਨੇ, ਤੁਸੀਂ ਉੱਥੇ ਲੈ ਕੇ ਬੈਠੇ ਹੋ, ਉਹਨਾਂ ਨੂੰ ਪ੍ਰਾਹੁਣੇ ਬਣਾਇਆ ਕਿਉਂ ਬਈ? ਤੇ ਨਾਲੇ ਦਹਿਸ਼ਤਗਰਦੀ ਇੱਥੇ ਹੋ ਰਹੀ ਹੈ, ਪਤਾ ਵੀ ਲੱਗ ਰਿਹਾ। ਉਹਨਾਂ ਨੂੰ ਬੰਦਾ ਪੁੱਛੇ ਤੁਹਾਨੂੰ ਕਿ ਵੀ ਕਿਸੇ ਹੋਰ ਮੁਲਕ 'ਚ ਭੇਜਿਆ ਜਾ ਰਿਹਾ, ਤੁਹਾਨੂੰ ਕਾਲੇ ਪਾਣੀ ਭੇਜਿਆ ਜਾ ਰਿਹਾ, ਜਾਂ ਕਾਂਗੋ ਦੇ ਵਿੱਚ ਕਿਧਰੇ ਭੇਜਿਆ ਜਾ ਰਿਹਾ ਕਿ ਤੁਸੀਂ ਜਿੱਧਰੋਂ ਆਏ ਹੋ ਜਹਾਂ ਦੀ ਖਾ ਕੇ ਤੇ ਉਧਰ ਹੀ ਭੇਜਿਆ ਜਾ ਰਿਹਾ ਨਾ, ਉਸੇ ਜ਼ਮੀਨ 'ਚ ਜਾਓ, ਆਪਣੇ ਘਰ ਕੰਮ ਕਰੋ ਜਾ ਕੇ। ਇੱਥੋਂ ਦੇ ਲੋਕਾਂ ਨੂੰ ਵੀ ਤੁਸੀਂ ਤੰਗ ਕੀਤਾ ਹੋਇਆ, ਔਰ ਇੱਥੇ ਜੋ ਕੁਝ ਮਾਮਲਾਤ ਹੋ ਰਹੇ ਨੇ ਉਹ ਸਾਰਿਆਂ ਨੂੰ ਪਤਾ ਹੈ। ਤੇ ਇਹ ਨੈਰੇਟਿਵ ਜਿਹੜਾ ਹੈ, ਇਹ ਬਿਆਨੀਆਂ ਜਿਹੜਾ ਬਣਾਉਣਾ ਪਾਕਿਸਤਾਨ ਦੇ ਅੰਦਰ ਰਹਿ ਕੇ, ਪਾਕਿਸਤਾਨ ਦੀਆਂ ਜੜ੍ਹਾਂ ਕੱਟਣੀਆਂ। ਉਹ ਦੇਖੋ, ਕੋਈ ਬੰਦਾ ਅਗਰ ਇਹ ਹਰਕਤ ਕਰ ਰਿਹਾ, ਕੋਈ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ, ਪਾਕਿਸਤਾਨ ਦੀ ਬਾਉਂਡਰੀਜ਼ ਨੇ, ਇੱਕ ਹਰ ਮੁਲਕ ਦੀ ਬਾਉਂਡਰੀਆਂ ਹੁੰਦੀਆਂ ਨੇ, ਉਹ ਬਾਉਂਡਰੀ ਉਸ ਸਟੇਟ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ ਉਸ ਸਟੇਟ ਦੇ ਮਾਲਕ ਨੇ, ਉਸ ਸਟੇਟ ਦੇ ਵਿੱਚ ਨੇ, ਨਾਲੇ ਉਸ ਸਟੇਟ ਦੇ ਰਿਆਸਤ ਦਾ ਕਾਨੂੰਨ ਨੇ, ਉਹਦੇ ਬਾਉਂਡ ਨੇ, ਉਹਦੇ ਬਿਲਕੁਲ ਉਹਦੇ ਬਾਉਂਡ ਨੇ। ਉਹਨਾਂ ਨੇ ਬਾਉਂਡ ਦੇਖੋ ਕੇਪੀ ਦੇ ਅੰਦਰੋਂ, ਮਗਰ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਵੀ ਇਹੋ ਹੀ ਕਰਨਗੇ। ਉਹ ਜਿਹੜੇ ਉਹ ਗਚਕਜ਼ਈ ਸਾਹਿਬ, ਸੌਰੀ ਉਹ ਅਚਕਜ਼ਈ ਸਾਹਿਬ, ਅੱਛਾ ਵੈਸੇ ਅੱਜ ਕੱਲ ਉਹ ਗਰੰਟਰ ਬਣੇ ਨੇ ਖਾਨ ਸਾਹਿਬ ਦੇ, ਉਹ ਖਾਨ ਸਾਹਿਬ ਦੇ, ਉਹ ਬੰਦਾ ਉਹਨਾਂ ਦੀ ਗਾਰੰਟੀ ਕੌਣ ਦੇ ਰਿਹਾ? ਵੈਸੇ ਤੁਹਾਡੀ ਆਪਣੀ ਗਾਰੰਟੀ ਕੋਈ ਨਹੀਂ, ਤੇ ਤੁਸੀਂ ਖਾਨ ਸਾਹਿਬ ਦੀ ਗਾਰੰਟੀ ਕੌਣ ਦੇਦਾ? ਬੰਦਾ ਉਹਨਾਂ ਨੂੰ ਇਸ ਚੀਜ਼ ਦਾ ਅਦਰਾਕ ਨਹੀਂ। ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਵੀ ਕਦੀ ਸਰਹੱਦ ਦਾ ਕਿ ਦੋਨੋਂ ਅਤਰਾਫ ਇੱਕ ਜੈਸੇ ਲੋਕ ਹੈ। ਉਹ ਮੇਰੇ ਜਾਨ ਦੇ ਟੋਟੇ, ਇਹ ਜਿਹੜੀ ਸਿੰਧ ਦੀ ਸਰਹੱਦ ਹੈਗੀ ਹੈ, ਇਹ ਦੋਨਾਂ ਸਾਈਡਾਂ ਦੇ ਉੱਤੇ ਵੀ ਸਿੰਧੀ ਨੇ, ਜਿਹੜੀ ਸਰਹੱਦ ਬਣੀ ਹੈ ਉਧਰ ਵੀ ਸਿੰਧੀ ਨੇ, ਇਹ ਪੰਜਾਬ ਦੇ ਦੋਨਾਂ ਸਾਈਡਾਂ ਤੇ ਵੀ ਪੰਜਾਬੀ ਨੇ, ਇੱਕੋ ਬਰਾਦਰੀਆਂ ਨੇ, ਠੀਕ ਹੈ ਨਾ ਜੀ। ਸਿੰਧ ਉਧਰ ਵੀ ਮੁਸਲਮਾਨ ਨੇ, ਅਗਰ ਮਜ਼ਹਬੀ ਹਵਾਲੇ ਨਾਲ, ਤੇ ਇੱਧਰ ਵੀ ਮਜ਼ਹਬੀ ਹਵਾਲੇ ਨਾਲ ਕਰ ਲਈ।
ਅਮਰੀਕਨ ਸਟੇਟ ਜਿਹੜੀ ਹੈ ਜਿੱਥੇ ਦੀਵਾਰ ਮੈਕਸੀਕੋ ਦੇ ਨਾਲ ਹੈ, ਉਹ ਵੀ ਇੱਧਰ ਸਪੈਨਿਸ਼ ਬੋਲਣ ਵਾਲੇ ਨੇ ਤੇ ਉਧਰ ਵੀ ਮੈਕਸੀਕਨ ਨੇ ਤੇ ਇੱਧਰ ਵੀ ਮੈਕਸੀਕਨ ਨੇ। ਇਹਦਾ ਮਤਲਬ ਇਹ ਨਹੀਂ ਕਿ ਸਰਹੱਦਾਂ ਮੁੱਕ ਜਾਂਦੀਆਂ ਨੇ, ਠੀਕ ਹੈ ਨਾ। ਉਹਨਾਂ ਦਾ ਤੁਸੀਂ ਦੇਖ ਲਓ, ਕੁਰਦਾਂ ਦਾ ਦੇਖ ਲਓ, ਇਰਾਨੀ ਕੁਰਦ, ਇਰਾਕੀ ਕੁਰਦ, ਤਰਕਿਸ਼, ਸੀਰੀਅਨ ਕੁਰਦ, ਉਹ ਸਰਹੱਦਾਂ ਨੇ। ਤੇ ਇਹ ਜਿਹੜਾ ਤੁਸੀਂ ਬਿਆਨੀਆਂ ਹੈ, ਬਿਆਨ ਇੱਥੇ ਪਾਕਿਸਤਾਨ ਦੇ ਵਿੱਚ ਰਹਿ ਕੇ ਕਰਦੇ ਹੋ, ਪਾਕਿਸਤਾਨ ਦੇ ਵਿੱਚ ਟਰੈਵਲ ਕਰਦੇ ਹੋ, ਪਾਕਿਸਤਾਨ 'ਚ ਤੁਸੀਂ ਗੱਡੀਆਂ ਖਾਂਦੇ ਹੋ, ਪਾਕਿਸਤਾਨ ਦੇ ਖਜ਼ਾਨੇ 'ਚ ਤੁਸੀਂ ਤਨਖਾਹਾਂ ਲੈਂਦੇ ਹੋ, ਤੇ ਇਸ ਕਿਸਮ ਦਾ ਜਿਹੜਾ ਬੋਂਡਾ ਕਿਸਮ ਦਾ ਔਰ ਬੇਦਲੀਲ ਔਰ ਬੋਧਾ ਤੁਹਾਡਾ ਜਿਹੜਾ ਨਜ਼ਰੀਆ ਹੈ, ਇਹ ਇੱਥੇ ਹੁਣ ਨਹੀਂ ਚੱਲਣਾ। ਇਹ ਪਾਕਿਸਤਾਨ ਦੀ ਆਵਾਮ ਜਿਹੜੀ ਹੈ, ਉਹ ਤੁਸੀਂ ਥੋੜੇ ਜਿਹੇ ਲੋਕ ਜਿਹੜੇ ਨੇ ਮੁਲਕ ਦੇ ਕਰੋੜਾਂ ਆਵਾਮ ਦੇ ਮੁਫਾਦਾਤ ਦੇ ਉੱਤੇ ਤੁਸੀਂ ਆਪਣਾ ਏਜੰਡਾ ਨਹੀਂ ਨਾਫਜ਼ ਕਰ ਸਕਦੇ। ਅੱਜ ਤੋਂ ਨਾ ਵਾਜ਼ੇ ਕਰ ਦਿੱਤਾ ਨਾ ਕਿ ਬਸ ਖਤਮ ਹੋਣਾ, ਬਿਆਨੀਆਂ ਨਹੀਂ ਚੱਲੇਗਾ। ਕੀਤੀ ਹੈ, ਬਿਲਕੁਲ ਕੀਤੀ ਹੈ। ਮੈਂ ਸਮਝਣਾ ਕਿ ਇਹਦੇ ਤੇ ਸਾਡੀਆਂ ਜਿਹੜੀਆਂ ਮੇਨ ਸਟ੍ਰੀਮ ਸਿਆਸੀ ਜਮਾਤਾਂ ਦੀ ਲੀਡਰਸ਼ਿਪ ਹੈ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਹੈ। ਉਹ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ ਤੇ ਤੁਹਾਨੂੰ ਇਸ ਵਾਸਤੇ ਬੈਠੇ ਨੇ ਤੁਸੀਂ ਕੋਟ ਪਾਓ, ਟਾਈਆਂ ਲਾਓ ਤੇ ਪਾਰਲੀਮੈਂਟ ਹਾਊਸ 'ਚ ਜਾ ਕੇ ਬੈਠੋ। ਕਾਊਂਟਰ ਨੈਰੇਟਿਵ ਤੇ ਉਹਨਾਂ ਦਾ ਕੰਮ ਹੈ ਨਾ, ਤੁਸੀਂ ਬੋਲੋ ਹੀ ਨਾ ਜਾਂ ਮੁਬਹਮ ਬੋਲੋ। ਪਾਕਿਸਤਾਨ ਦੇ ਵਿੱਚ ਉਲਮਾ ਇਕਰਾਮ ਰਹਿੰਦੇ ਨੇ, ਮਜ਼ਹਬੀ ਜਮਾਤਾਂ ਦੇ ਲੋਕ ਰਹਿੰਦੇ ਨੇ, ਇੱਥੋਂ ਦੇ ਲੀਡਰ ਨੇ, ਇੱਥੇ ਤਕਰੀਰਾਂ ਕਰ ਰਹੇ ਨੇ, ਇੱਥੋਂ ਦੇ ਵੀਜ਼ੇ ਲੈ ਰਹੇ ਨੇ, ਇੱਥੋਂ ਦੇ ਪਾਸਪੋਰਟ ਬਣਾਏ ਨੇ, ਤੇ ਦਹਿਸ਼ਤਗਰਦੀ ਦੀ ਗੱਲ ਹੋਵੇ ਤੇ ਤੁਸੀਂ ਅਗਰ ਮਗਰ ਚੂੰਕੇ ਚੁਣਾ ਕੇ ਨਹੀਂ ਐਸੇ ਹੈ ਤਾਂ ਐਸੇ ਹੈ, ਐਸੇ ਹੋਵੇ। ਕਿਉਂ ਬਈ, ਕੀ ਮਸਲਾ ਹੈ ਤੁਹਾਨੂੰ ਐਡਾ ਸ਼ੌਕ ਹੈ? ਤੁਸੀਂ ਅਗਰ ਇੰਨੀ ਜੰਨਤ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਅਫਗਾਨਿਸਤਾਨ ਉੱਥੇ ਕੰਧਾਰ 'ਚ ਮੁੱਲਾ ਹੈਬਤੁੱਲਾ ਨਾਲ ਜਾ ਕੇ ਬੈਠ ਕਰੋ, ਉਹਦੇ ਹੁਜਰੇ 'ਚ ਬੈਠੋ, ਜਾ ਕੇ ਉੱਥੇ ਗੱਲਬਾਤ ਕਰੋ ਉਹਨਾਂ ਦੇ ਨਾਲ। ਪਾਕਿਸਤਾਨ ਦੇ ਆਵਾਮ ਦੇ ਜੜਾਂ ਦੇ ਤੇ ਇਹਨਾਂ ਦੇ ਕੰਧਿਆਂ ਦੇ ਕਿਸ ਵਾਸਤੇ ਸਵਾਰ ਹੁੰਦੇ ਹੋ? ਸਾਡੀ ਤੇ ਬਚਤ ਕਰੋ ਨਾ।